ਤੇ ਗਰਦ ਉਡਾਏ ਉਹਦੇ ਉਹ ਜੀਨ ਸੁਨਹਿਰੀ ਰੰਗ ਦਾ ਮੇਰੀ ਉਹ ਘੋੜੀ ਤੇ ਪਖੜਾ ਪਾਏ ਉਹਦੇ ਮੂਕੜਿਆਲਾ ਇਸ਼ਾਰਦਾ ਨਾਲੇ ਉਹ ਦੰਦੀ ਵੀ ਕਈ ਛਣਕਾਏ ਉਹ ਦੁੱਲਾ ਦੇ ਤੇਰੇ ਕਾਬੇ ਆਖਣ ਆ ਗਿਆ ਨਾਲੇ ਉਹ ਜਿਹੜੀ ਕਰੇ ਵੀ ਖੁਦਾ ਹੋਏ ਉਹ ਮੇਲੇ ਹੋਣਗੇ ਆਂਦਲ ਬਾਰ ਦੇ ਕਾਲੀ ਦੀ ਧਾਰ ਦੇ ਢਲਾਂਦੀਆਂ ਮੋਰੀਆ ਹੋਈ ਅੱਜ ਨਾ ਡਰੇ नवाब कल्ला है उधर 500 जवान चिमनी बेगम अकबर बादशाह की रानी लैके डेरे लाए ने तंबू लगे ने बनने वास्ते आए ने 500 जवान तो काबर दा नहीं कल्ला चढ़ाई करके उन्होंने बनने वास्ते जाता है शेख गाजी वाला दसदा वो किवें बनने वास्ते जाता है मार लिया कुछ नस गए कुछ घोड़ियां भजा के लाहौर आन बड़े चिमनी बेगम दा तंबू दुल्ले भट्टी ने पूछ लिया उस तंबू दे विच जाके दुल्ले भट्टी ने उस चिमनी बेगम नाल जड़ियां गल्लां कीतियां ने वो मस्कीन शेख गाजी मनारे वाला दसदा है वो किहड़ियां गल्लां कीतियां ने
ਰਹੀਆਂ ਸਨ ਮੈਂ ਅੱਜ ਬੰਨ ਕੇ ਇਸ ਚਿਮਨੀ ਬੇਗਮ ਨੂੰ ਤੇਰੇ ਕਦਮਾਂ ਵਿੱਚ ਸੁੱਟ ਦਿੱਤਾ। ਇਹਨੂੰ ਦਾਣੇ ਤੋਲ ਕੇ ਦੇ ਦੇ, ਇਹਦੇ ਤੋਂ ਚੱਕੀ ਪਿਆ ਲੈ। ਉਹਨੇ ਆਖਿਆ ਹੁਣ ਇਹਨੂੰ ਕੀ ਕਰੇਗਾ? ਉਹਨੇ ਆਖਿਆ ਮੈਂ ਇਹਦੇ ਨਾਲ ਬੜਾ ਕੁਝ ਕਰਾਂਗਾ। ਉਹਨੇ ਆਖਿਆ ਕੀ ਕਰੇਗਾ? ਉਹਨੇ ਆਖਿਆ ਅਕਬਰ ਬਾਦਸ਼ਾਹ ਵਾਸਤੇ ਮੈਂ ਤੋਹਫਾ ਕਰਨ ਲੱਗਾ। 4 ਹਾਰ ਸੱਦ ਕੇ ਟੋਲਾ ਸੋਹਣਾ ਬਣਾ ਕੇ 4 ਪਰਦਿਆਂ ਦੇ ਵਿੱਚ ਲਿਖ ਦਿੱਤਾ, ਅਕਬਰ ਬਾਦਸ਼ਾਹ ਨੂੰ ਦੁੱਲਾ ਭੱਟੀ ਤੇਰੇ ਵਾਸਤੇ ਪਾਕਿਸਤਾਨ ਦੀ ਪਰੀ ਕੱਲ ਰਿਹਾ। ਉਹਦਾ ਇਹ ਹਾਲ ਬਣਾ ਕੇ ਮੂੰਹ ਸਿਰ ਕਾਲਾ ਕਰਕੇ ਦੁੱਲੇ ਭੱਟੀ ਨੇ ਉਹਨੂੰ ਡੋਲੇ ਦੇ ਵਿੱਚ ਪਾ ਦਿੱਤਾ। 4 ਕਹਾਰਾਂ ਨੂੰ ਕਹਿ ਦਿੱਤਾ ਉੱਥੇ ਲਾਗ ਨਾ ਮੰਗਦੇ ਰਿਹਾ ਜੇ, ਛੇਤੀ ਵਾਪਸ ਆ ਜਾਓ ਮਤੇ ਤੁਹਾਨੂੰ ਹਾਥੀ ਦੀ ਲੰਬਾਰੀ ਵਿੱਚ ਸੁੱਟ ਦੇ। ਅਕਬਰ ਬਾਦਸ਼ਾਹ ਫਟਾਫਟ ਡੋਲਾ ਰੱਖ ਕੇ ਤੇ ਨਿਕਲਣ ਵਾਲੀ ਗੱਲ ਕਰਿਆ ਜੀ। ਉਹ ਹੁਣ ਕਹਾਰ ਡੋਲਾ ਲੈ ਕੇ ਅਕਬਰ ਬਾਦਸ਼ਾਹ ਦੀ ਕਚਹਿਰੀ ਦੇ ਵਿੱਚ ਜਾਂਦੇ ਨੇ। ਅਕਬਰ ਬਾਦਸ਼ਾਹ ਟਹਿ ਟਹਿ ਕਰਕੇ ਹੱਸਿਆ। ਉਹਨੇ ਆਖਿਆ ਤੁਸੀਂ ਆਂਦੇ ਅਕਬਰ ਬਾਦਸ਼ਾਹ ਨੂੰ ਦੁੱਲੇ ਭੱਟੀ ਨੂੰ ਬੰਨ ਕੇ ਲਿਆ, ਐਸਾ ਜਵਾਨ ਪੈਦਾ ਹੋ ਸਕਦਾ ਜਿਹਨੇ ਪਾਕਿਸਤਾਨ ਦੀ ਪਰੀ ਘੱਲੀ ਹੈ ਮੇਰੇ ਵਾਸਤੇ? ਤੇ ਕਹਾਰ ਜਿਹੜੇ ਸਨ ਉਹ ਨਿਕਲ ਗਏ। ਜਦੋਂ ਪੱਲਾ ਚੁੱਕ ਕੇ ਵੇਖਿਆ ਸ਼ਕਲ ਬਦਲੀ, ਗਸ਼ ਖਾ ਕੇ ਡਿੱਗ ਪਿਆ। ਆਂਦਾ ਹੁਣੇ ਬੰਨ ਕੇ ਲਿਆਓ, ਦੁੱਲੇ ਭੱਟੀ ਨੂੰ ਮੇਰੇ ਪੇਸ਼ ਕਰ ਦਿਓ। ਇੱਕ ਉਹ ਚਿਮਨੀ ਬੇਗਮ ਜਵਾਬ ਕਰਦੀ ਅਕਬਰ ਬਾਦਸ਼ਾਹ ਨਾਲੋਂ ਕੀ ਆਖਦੀ ਹੈ? ਬਾਦਸ਼ਾਹ ਨੇ ਆਖਿਆ ਉਹ ਮੇਰੀ ਰਾਣੀ ਦੇ ਨਾਲ ਇਹ ਗੱਲ ਹੋ ਗਈ ਹੈ, ਮੋਢੇ ਨਾਲ ਮੋਢਾ ਤੂਰ ਪੱਟੀ ਵੱਜ ਬਰਿਆ ਕੱਕੇ ਦੀ ਕਚਹਿਰੀ ਭਖ ਰਹੀ ਹੈ। ਸੰਦਲ ਬਾਗ ਦੇ ਦੀਵੇ ਨੂੰ ਬੰਨਣ ਵਾਸਤੇ ਕੋਈ ਨਹੀਂ ਜਾਂਦਾ। ਮੁਗਲ ਨਿਜ਼ਾਮਦੀਨ 6 ਮਹੀਨਿਆਂ ਦੀ ਮੁਹਿੰਮ ਕੱਟ ਕੇ ਆਇਆ ਸੀ। ਉਹਨੇ ਜਦੋਂ ਕੰਨ ਦੇ ਵਿੱਚ ਆਵਾਜ਼ ਸੁਣੀ ਦੁੱਲੇ ਭੱਟੀ ਤੇ ਪੀੜਾ ਕੋਈ ਜਵਾਨ ਨਹੀਂ ਚੁੱਕਦਾ, ਆਣ ਕੇ ਮੂੰਹ ਦੇ ਵਿੱਚ ਪਾਨਾਂ ਦਾ ਪੀੜਾ ਪਾ ਲਿਆ, ਗੱਟ ਗੱਟ ਕਰਕੇ ਚੂਸਣ ਲੱਗ ਪਿਆ। ਨੰਗੀ ਤਲਵਾਰ ਜਿਹੜੀ ਮਿਆਨ 'ਚ ਕਰ ਲਈ। ਆਖਿਆ ਤੂੰ ਕੌਣ ਜਵਾਨ ਹੈ? ਉਹਨੇ ਆਖਿਆ ਮੈਂ 6 ਮਹੀਨਿਆਂ ਦੀ ਮੁਹਿੰਮ ਕੱਟ ਕੇ ਆਇਆ ਗੜ ਗੰਧਾਲੇ ਦੇ ਵਿੱਚੋਂ। ਮੈਂ ਪਾਨਾਂ ਦਾ ਪੀੜਾ ਵੇਖਿਆ, ਤਲਵਾਰ ਵੇਖੀ, ਮੈਂ ਮੈਦਾਨ ਦੇ ਵਿੱਚ ਆ ਗਿਆ, ਅਜੇ ਘਰ ਨਹੀਂ ਗਿਆ। ਉਧਰੋਂ ਕੌਣ? ਮੁਗਲ ਨਿਜ਼ਾਮਦੀਨ ਦੀ ਔਰਤ ਨੂੰ ਪਤਾ ਲੱਗ ਜਾਂਦਾ ਦੁੱਲੇ ਭੱਟੀ ਦੇ ਬੀੜਾ ਚੁੱਕ ਲਿਆ। ਆਖਿਆ ਅਕਬਰ ਬਾਦਸ਼ਾਹ ਨੇ ਵੀ ਹੁਣ ਜਾਵੇਗਾ ਸਵੇਰੇ ਬੰਨਣ ਵਾਸਤੇ। ਉਹਨੇ ਆਖਿਆ ਅੱਜ ਤੇ ਮੈਂ 6 ਮਹੀਨਿਆਂ ਬਾਅਦ ਆਇਆ, ਅੱਜ ਰਾਤ ਘਰ ਕੱਟਾਂਗਾ, ਸਵੇਰੇ ਜਾਵਾਂਗਾ ਤੇ ਬੰਨ ਕੇ ਤੇਰੇ ਪੇਸ਼ ਕਰ ਦਾਂਗਾ। ਉਹ ਦੁੱਲਾ ਕੀ ਹੈ? ਉਹਨੂੰ ਇਸ ਗੱਲ ਦਾ ਨਹੀਂ ਸੀ ਇਲਮ ਤੇ ਦੁੱਲਾ ਭੱਟੀ ਜਾਂਦੇ ਆ ਪੁੱਠੀ ਨੂੰ ਚਾੜ ਦਿੰਦਾ। ਕੌਣ? ਮੁਗਲ ਨਿਜ਼ਾਮਦੀਨ ਘਰ ਗਿਆ, ਆਪਣੀ ਔਰਤ ਨੂੰ ਦੱਸਿਆ ਵੀ ਮੈਂ ਦੁੱਲੇ ਭੱਟੀ ਤੇ ਬੀੜਾ ਚੁੱਕ ਲਿਆ। ਉਹਨੇ ਆਖਿਆ ਬਹੁਤ ਬੁਰਾ ਕੀਤਾ, 500 ਜਵਾਨ ਮਰਵਾ ਕੇ ਚਿਮਨੀ ਬੇਗਮ ਅੱਗੇ ਆ ਗਈ ਤੇ ਤੂੰ 500 ਜਵਾਨ ਨਾਲੋਂ ਵਾਧੂ ਹੈ। ਉਹਨੇ ਆਖਿਆ ਖੈਰ ਅੱਲਾ ਦੀ। ਰਾਤ ਨੂੰ ਸੌਂ ਗਿਆ। ਰਾਤ ਦੇ 12 ਦਾ ਟਾਈਮ ਹੋਇਆ, ਆਪਣੀ ਛੇਜ ਤੇ ਤੜਫੀ ਜਾਵੇ ਤੇ ਕੰਬੀ ਜਾਵੇ। ਆਖਿਆ ਭਾਗਾਂ ਵਾਲਿਆ ਕੀ ਹੋਇਆ ਈ?
आख्या मैनू इंज लगता जिवें दुल्ले पट्टी आण के मेरी छाती ते भार पा दिता। उन्हें आख्या कर्मा वालिया अजे ते ओहदे मत्थे ही नहीं लगा, तू इत्थे ही रौला पाई जाना। हुण जिहड़ी गल भरी कचहरी दे विच कीती सी ओहदे तो मुनकर नहीं हो सकदा। फौजां लै लियां, 6 महीनों का लंगर लै लिया। दुल्ले पट्टी नूं मुगल निजामुद्दीन बन्नण वास्ते जांदा है। असगर अली शेख गाजी मनाने वाला दसदा है ये केस टिप टाप वालियां दे तामन दे हो रही है। बड़े ख्याल दे नाल ते की आख्या बई ये चढ़ पिया मुगल निजामुद्दीन जेड़ा वो हूर करेंदा हूर आंदा वो चढ़ पिया मुगल निजामुद्दीन जेड़ा वो हूर करेंदा ही हूर ठिकरी वाले पतन तो लंघा पै गया जिथों वो लंघ के कड़क जरूर मुगलों पुछदा हालियां पालियां पिंडी ओ दुल्ले दी कितनी क दूर सज्जनों आख दे पिंडी औखड़ी दुश्मन आख दे पिंडी दूर हो मेले होणगे आंदल मार दे काली जी तार दे चलांद जा मोरिया सोनी जज ना डरे घर कोई नहीं जाके तंबू ला दिते पिंडी दे आले दुआले घेरा पा लिया। मुगल निजामुद्दीन ने दुल्ला जवान चन्योट शहर नानकियां दे शिकार खेडदा उत्थे चले गया। ओनू कोई खबर नहीं, पिछों मुगल निजामुद्दीन ने घेरा पा लिया। दुल्ले पट्टी का एक भरा सी रोड जट, माता लद्दी ने उन्होंने आवाजा मारिया फटाफट आन के मेरी गल सुन। आख्या माता की गल है? उन्हें आख्या मुगला आन के घेरा पा लिया तो भरा तेरा इत्थे कोई नहीं, इन्होंने 2-4 हाथ विखा ये चले जान। उन्हें आख्या मेरे को नहीं जाया जाता, आ मेरो पोस्ती जड़ा है गोशन देना ही इनू कर दे। मेरो पोस्ती नू माता लद्दी ने जाके आवाजा मारिया, मेरो पोस्ती आया है। उन्हें आख्या माता मेरा तो नशा टुटा है, मैनू को 2-4 सिर फीम दे लिया के दे, कोई 5-7 सिर औसत लिया के दे, मेरा नशा पूरा होवे ते मैं वेखा मुगलों दे किन्नियां क फौजां आईयां ने। एक मेरो पोस्ती नू जदों नशे दे नाल गुट कर दिता है, उन्हें आख्या घोड़ी ते मैनू पा दे ते मेरियां लत्तां बन्न दे थले मैं डिग ना पवां, इन्ना नशा हो गया मैनू। एक मेरो पोस्ती जाके मुगलों के नाल 2-4 हथ करदा, वो किहड़े हथ करदा बई? ये चढ़ प्याई मेरो पोस्ती ये चढ़ प्याऊ मेरो पोस्ती जेड़ा वो वजदा ही सज्जे खब्बे मुगलों उथों नस के छड्ड गए, जेड़े सन पिछले मोर्चे मले ओ मेले होणगे, ओ मेले होणगे सांदल मार दे काली दी तार दे चलांदियां मोरिया हुणी
कुड़ी अज ना डले आख्या लै माता लधिए मैं शहर तू परा कढ़ आया थोड़े जे हुण मेरा नशा टुट गया आ गया आख्या अच्छा मैं हुण दुल्ले पट्टी वाल बंदा कल नहीं हाँ किनू कलिया रोड जट नू आख्या तू जंग ते नहीं गया तू इंज कर दुल्ले पट्टी नू लिया चनेौड़ शहर नानकियां दे गया रोड जट शहर चनेौड़ नानकियां दे चले जांदा है जिथे दुल्ला पट्टी अपने दीवान खाने दे विच पी के शराब दे खा के कबाब एक बेबसुरत होके रोड जट ने आवाज मारी है हा दुल्लिया पट्टिया उन्हें आख्या भाई मेरा भरा आ गया है रोड जट उन्हें आख्या दस पिंडों आया कोई गल पिंडी पट्टियां दी उन्हें आख्या गल तेनू मैं की दसा तेरी मेरी तार नहीं रलदी पई तू नशे दे मैं सूफी हाँ जां ते मेरे वर्गा सूफी हो जा ते जां मैनू भी नशे च कर लै तार नाल तार मिले ते फिर गल रलेगी मंगा के 2 बोतलां दारू दियां ओनू पिया दित्तियां जदों आई नशे दी तार एक रोड जट दुल्ले पट्टी नाल गल्लां करदा ओह किहड़ियां गल्लां करदा शेख गाजी वाला दसदा पिया
ਨਾਨਕਿਆਂ ਦੇ ਬਹਿ ਰਿਹਾ ਪਿੱਛੋਂ ਤੇ ਸਾਰਾ ਮਸਲਾ ਖਰਾਬ ਹੋ ਗਿਆ। ਉਹਨੇ ਆਖਿਆ ਕੀ ਹੋਇਆ? ਉਹਨੇ ਆਖਿਆ ਤੈਨੂੰ ਪਤਾ ਨਹੀਂ ਲੱਗਾ? ਉਹਨੇ ਆਖਿਆ ਤੇਰੀਆਂ ਸਾਰੀਆਂ ਬੰਦਾਂ ਬੰਨ ਕੇ ਲੈ ਗਏ ਨੇ ਅਕਬਰ ਬਾਦਸ਼ਾਹ ਦੀ ਕਚਹਿਰੀ ਨੂੰ। ਰਾਜ ਕੌਣ? ਇੱਕ ਚਾਚਾ ਲਾਲ ਖਾਂ। ਉਹਦੇ ਡੇਰੇ ਤੇ ਜਦੋਂ ਲੰਘੇ ਜਾਂਦੇ ਨੇ ਉਹਨੇ ਆਖਿਆ ਇਹ ਕਿਹਦੀਆਂ ਬੰਦਾਂ ਨੇ? ਫੌਜਾਂ ਨੂੰ ਪੁੱਛਿਆ ਮੁਗਲ ਨਿਜ਼ਾਮਦੀਨ ਨੂੰ ਇਹ ਕਿਹਦੀਆਂ ਬੰਦਾਂ ਨੇ? ਉਹਨੇ ਆਖਿਆ ਦੁੱਲੇ ਭੱਟੀ ਦੀਆਂ ਬੰਦਾਂ ਨੇ। ਆਖਿਆ ਅੱਛਾ। ਇੱਕ ਲਾਲ ਚਾਚਾ ਲਾਲ ਖਾਂ ਦੁੱਲੇ ਭੱਟੀ ਦਾ ਚਾਚਾ ਉਹਨਾਂ ਨਾਲ ਦੋ ਚਾਰ ਬਾਤਾਂ ਕਰਦਾ ਹੈ। ਉਹ ਕਿਹੜੀਆਂ ਬਾਤਾਂ ਕਰਦਾ ਹੈ? ਉੱਥੇ ਬੋਲਦਾ ਚਾਚਾ ਲਾਲ ਦੀਨ ਜਿਹੜਾ ਉਹ ਵੇਖਦਾ ਈ ਸੱਜੇ ਖੱਬੇ। ਉੱਥੇ ਉਹ ਬੋਲਦਾ ਈ ਚਾਚਾ ਲਾਲ ਦੀਨ ਜਿਹੜਾ ਉਹ ਬੋਲਦਾ ਈ ਸੱਜੇ ਖੱਬੇ। ਛੱਤਾਂ ਦਾ ਪੁੱਤਰੋਂ ਮਾਣ ਉੱਥੇ ਕਰ ਲਿਆ। ਛੱਤਾਂ ਉਹ ਪੁੱਤਰਾਂ ਦਾ ਮਾਣ ਲਾਲ ਕਰਕੇ ਫਿਰ ਉਹ ਹੱਥ ਕਟਾਰੀ ਫੱਦੇ। ਇੱਥੇ ਉਹ ਮੇਰੀਆਂ ਨੂੰਹਾਂ ਅੱਜ ਧੀਆਂ ਨੇ ਜਿਹੜੀਆਂ ਬੁਲਾ ਲਾਲੀਆਂ ਅੱਗੇ ਅੱਜ ਉਹ ਕਿੱਥੇ ਉਹ ਪੁੱਤਰ ਸੂਰਮਾ ਜਿਹਦੀ ਉਹ ਗੱਲ ਵੀ ਕੋਈ ਨਾ ਫੱਬੇ। ਉਧਰੋਂ ਦੁਲੇ ਉਹ ਘੋੜੀ ਛੇੜ ਕੇ ਸਲਾਮ ਬੁਲਾਉਂਦਾ ਚਾਚੇ ਦੇ ਅੱਗੇ। ਉਹ ਮੇਲੇ ਹੋਣਗੇ, ਉਹ ਮੇਲੇ ਹੋਣਗੇ ਸਾਂਦਲ ਵਾੜ ਦੇ ਕਾਲੀ ਜੀ ਧਾਰ ਦੇ ਚਲਾਂਦੇ ਨਾ ਮੋਰਿਆ ਹੁਣੀ ਜੱਜ ਨਾ ਡਣੇ। ਚਾਚਾ ਲਾਲ ਦੀਨ ਦੁੱਲੇ ਭੱਟੀ ਨਾਲ ਦੋ ਚਾਰ ਬਾਤਾਂ ਕਰਦਾ ਹੈ। ਉਹਨੇ ਆਖਿਆ ਤੂੰ ਐਡਾ ਜਵਾਨ ਹੈ ਅੱਜ ਤੱਕ ਮੇਰੇ ਡੇਰੇ ਵਿੱਚ ਨਹੀਂ ਆਇਆ। ਅੱਜ ਨੰਗੀ ਪੈਰੀ ਲਗਾ ਉਹਨਾਂ ਚਾਚੇ ਦੇ ਡੇਰੇ ਤੇ ਖੈਰ ਹੀ। ਉਹਨੇ ਆਖਿਆ ਚਾਚਾ ਇਹ ਤੇਰਾ ਬੜਾ ਆਸਾਨ ਹੈ ਮੇਰੇ ਤੇ ਜਿਹੜੀਆਂ ਤੂੰ ਮੇਰੀਆਂ ਬਾਂਧਾਂ ਛਡਾ ਲਈਆਂ। ਇਹ ਇੱਜ਼ਤ ਤੇਰੀ ਵੀ ਉਨੀ ਹੈ ਇੱਜ਼ਤ ਮੇਰੀ ਵੀ ਉਨੀ ਹੈ। ਉਹਨੇ ਆਖਿਆ ਫਿਰ ਹੁਣ ਕਿਵੇਂ ਕਰਨਾ ਈ? ਇੱਕ ਲਾਲ ਖਾਨ ਨੇ ਬਾਂਧਾਂ ਛਡਾ ਕੇ ਦੁੱਲੇ ਭੱਟੀ ਦੀਆਂ ਪਿੰਡੀ ਦੇ ਵਿੱਚ ਜਾ ਕੇ ਆਖਿਆ ਲੈ ਆ ਦੁੱਲਿਆ ਭੱਟੀਆ ਮੈਂ ਰਾਹ ਦੇ ਵਿੱਚ ਨਾ ਹੁੰਦਾ ਮੇਰਾ ਡੇਰਾ ਇਹ ਤੇਰੀਆਂ ਬਾਂਧਾਂ ਲੈ ਕੇ ਅਕਬਰ ਬਾਦਸ਼ਾਹ ਦੀ ਕਚਹਿਰੀ ਦੇ ਵਿੱਚ ਇਸੇ ਤਰ੍ਹਾਂ ਪੇਸ਼ ਕਰ ਦਿੰਦੇ ਰਾਜਪੂਤਾਂ ਦੀ ਲੱਜ ਨੂੰ ਲੀਕ ਲੱਗ ਜਾਣੀ ਸੀ। ਇੱਕ ਦੁੱਲਾ ਭੱਟੀ ਆਖਦਾ ਮੈਨੂੰ ਖਾਬਾਂ ਆਈਆਂ ਨੇ। ਉਹ ਕਿਹੜੀਆਂ ਖਾਬਾਂ ਦੱਸੀਆਂ ਨੇ ਉਹਨੇ? ਇਹ ਰਾਤੀ ਖਾਬਾਂ ਵੇਖੀਆਂ ਅੱਜ ਉਹ ਸੁਹਣਾ